जे सिखां दी नस्लकुशी करके कांग्रेस ने भारत भर दे विच 3/4 ਜਿਹੜੀਆਂ ने ਉਹ सीटां हासिल कर लईਆਂ सी ਤੇ ਅਸੀਂ क्यों नहीं कर सकते। तो उस चों ही उन्हां दी पोलीटिकल वर्किंग कमेटी ने हिंदूत्व का एजेंडा रखा। अयोध्या दे विच बाबरी मसीत ढाण दा 5 सदियां दा इतिहासक जिहड़ा मसीत है उन्होंने ढाया जाता है और ये कहा जाता है कि जी 5 सदियां पहला जिहड़ा ये बाबर ने बनवाई सी। कला मसीत ढाण तक नहीं सी, अयोध्या दे विच मुसलमानां दे खिलाफ ਵੱਡੇ ਪੈਮਾਨਾ ਤੇ ਹਿੰਸਾ ਹੋਈ, ਬਹੁਤ ਸਾਰੇ ਮੁਸਲਮਾਨ ਮਾਰੇ ਗਏ। ਬੰਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਲ ਠਾਕਰੇ ਸ਼ਿਵ ਸੈਨਾ ਉਹਨਾਂ ਨੇ ਮੁਸਲਮਾਨਾਂ ਦਾ ਵੱਡੇ ਪੈਮਾਨੇ ਤੇ ਵਡਾਂਗਾ ਕੀਤਾ। ਢਾਹ ਕੇ ਪਹਿਲੀ ਇੱਟ ਜਿਹੜੀ ਰੱਖੀ ਉਹ ਵਾਜਪਾਈ ਨੇ ਰੱਖੀ, ਅਡਵਾਨੀ, ਵਾਜਪਾਈ, ਇਹ ਸਾਰੇ ਜਿਹੜੇ ਨੇ ਉਹਦੇ 'ਚ ਉਹਨਾਂ ਨੇ ਹੋਏ। ਇਹਨਾਂ ਦੇ ਉੱਤੇ ਕੇਸ ਵੀ ਚੱਲੇ। ਸਤੰਬਰ 2020 ਦੇ ਵਿੱਚ CBI ਦੀ ਸਪੈਸ਼ਲ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ, ਜਿਨ੍ਹਾਂ 'ਚ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਇਹ ਸਾਰੇ ਸ਼ਾਮਲ ਨੇ। 9 ਨਵੰਬਰ 2019 ਨੂੰ ਸੁਪਰੀਮ ਕੋਰਟ ਖੋਲ੍ਹਿਆ ਜਾਂਦਾ ਹੈ, ਉਹਨਾਂ ਦਾ ਜੱਜ ਹੀਅਰਿੰਗ ਕਰਦੇ ਨੇ ਔਰ 9 ਨਵੰਬਰ 2019 ਨੂੰ ਸੁਪਰੀਮ ਕੋਰਟ ਫੈਸਲਾ ਸੁਣਾਉਂਦਾ ਹੈ ਕਿ ਵੀ ਬੇਸ਼ੱਕ ਕੋਈ ਆਰਕੀਓਲੋਜੀਕਲ ਦੂਜੇ ਤੀਜੇ ਸਬੂਤ ਨਹੀਂ ਨੇ, ਪਰ ਇਹ ਆਸਥਾ ਦਾ ਮਾਮਲਾ ਹੈ, ਫੇਥ ਦਾ ਮਾਮਲਾ ਹੈ। ਇਸ ਲਈ ਇਹ ਸਾਰੀ ਜਗ੍ਹਾ ਜਿੰਨੀ ਵੀ 2 ਏਕੜ ਆਲਮੋਸਟ 3 ਏਕੜ ਦੇ ਇਹ ਰਾਮ ਲੱਲਾ ਮੰਦਰ ਲਈ ਦਿੱਤੀ ਜਾਂਦੀ ਹੈ। ਮੋਦੀ ਜਿਹੜਾ ਹੈ ਉਹ ਖੁਦ ਰਾਮ ਦਾ ਅਵਤਾਰ ਬਣ ਕੇ ਜਾ ਕੇ ਉਸ ਦਾ ਦੁਬਾਰਾ ਉਸ ਦਾ ਸ਼ਿਲਾਨਿਆਸ ਕਰਦਾ ਹੈ। ਇਹ ਹਿੰਦੂਤਵੀ ਦਾ ਗੁੰਡਾਗਰਦੀ ਦਾ ਦੌਰ ਹੈ। ਹਿੰਦੂ ਰਾਸ਼ਟਰ ਐਲਾਨਣ ਤੱਕ ਹੀ ਇਹ ਕਾਫੀ ਜਿਹੜਾ ਇੱਕ ਛੋਟਾ ਜਿਹਾ ਡਿਸਟੈਂਸ ਹੈ ਔਰ ਉਹਦਾ ਮਤਲਬ ਹੈ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज़ महा तुहाडी होस्ट नीलम कौर ते मैं TVA फोर दे सारे दर्शकों ते ਸਰੋਤਿਆਂ ਨੂੰ जी आया कहंदी आ प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 6 दसंबर 2022 23 मगर नानकशाही संमत 554 का दिन है। तो डॉक्टर साहब, प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਹਰਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਦਾ ਸੁਨੇਹਾ ਜਾਤ ਪਾਤ ਦੇ ਬਿਹਾਫ ਤੇ ਹੈ ਕਿ ਕਹਿੰਦੇ ਨੇ ਕਿ ਇਹਨਾਂ ਬੇਨਤੀ ਵੀ ਕੀਤੀ ਹੈ ਕਿ ਸਿੱਖ ਫਲਸਫੇ ਮੁਤਾਬਕ ਅਸੀਂ ਜਾਤ ਪਾਤ ਅਤੇ ਇੱਕ ਦੂਜੇ ਵਿੱਚ ਫਰਕ ਕਰਨ ਵਾਲੀ ਜਿਹੜੀ ਸੋਚ ਨੂੰ ਦੁਰਕਾਰੀਏ। ਭਾਰਤ ਭਰ ਵਿੱਚ ਲੁਕਾਈ ਇਸ ਹਿੰਦੂਤਵੀ ਦੇ ਦੈਨ ਤੋਂ ਦੁਖੀ ਹੈ ਔਰ ਰੰਗਰੇਟੇ ਸਿੱਖਾਂ ਤੋਂ ਸਿਗਲੀਗੜ੍ਹ ਤੱਕ, ਆਦੀਵਾਸੀਆਂ ਤੋਂ ਦਲਿਤਾਂ ਤੱਕ ਸਭ ਸਾਨੂੰ ਜਿਹੜਾ ਹੈਗਾ ਨਾਲ ਲੈ ਕੇ ਚੱਲਣ ਦੀ ਲੋੜ ਹੈ ਜੋ ਅਸੀਂ ਦੁਸ਼ਮਣ ਦੇ ਇਰਾਦਿਆਂ ਨੂੰ ਨਾਕਾਮ ਕਰ ਸਕੀਏ। ਸੋ ਸਾਡੇ ਸਾਹਮਣੇ ਬਹੁਤ ਵੱਡੀ ਹੈ ਜਿਹੜੀ ਇਹ ਲੜਾਈ, ਸੋ ਇੱਕ ਮੁੱਠ ਜਿਹੜੀ ਹੋਣ ਦੀ ਜ਼ਰੂਰਤ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਬਾਬਰੀ ਮਸਜਿਦ ਦੇ ਹਵਾਲੇ ਨਾਲ ਕਿ ਅੱਜ ਤੋਂ ਠੀਕ 30 ਸਾਲ ਪਹਿਲਾਂ 6 ਦਸੰਬਰ 1992 ਨੂੰ ਹਿੰਦੂਤਵੀ ਗੁੰਡਿਆਂ ਨੇ 500 ਸਾਲ ਪੁਰਾਣੀ ਬਾਬਰੀ ਮਸਜਿਦ ਨੂੰ
ਢਾਹ ਢੇਰੀ ਕਰ ਦਿੱਤਾ ਸੀ ਔਰ ਇਹ ਆਰਐਸਐਸ ਦੀ ਹਿੰਦੂਤਵੀ ਗੁੰਡਾਗਰਦੀ ਦਾ ਖੁੱਲਮ ਖੁੱਲਾ ਜਿਹੜਾ ਮੁਜ਼ਾਹਰਾ ਸੀ, ਸੋ ਜਿਸ ਨੂੰ ਦਿੱਲੀ ਵਿੱਚ ਬੈਠੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਕਾਂਗਰਸ ਸਰਕਾਰ ਦੀ ਜਿਹੜੀ ਅਸਿੱਧੀ ਹਮਾਇਤ ਸੀ। ਸੋ ਇਸ ਨੂੰ ਹਿੰਦੂਤਵੀ ਗੁੰਡਾਗਰਦੀ ਦੇ ਯੁੱਗ ਦੀ ਸ਼ੁਰੂਆਤ ਵੀ ਕਿਹਾ ਜਾ ਸਕਦਾ ਹੈ। ਸੋ ਅਡਵਾਨੀ ਤੋਂ ਮੋਦੀ ਤੱਕ ਦੇ ਇਹਨਾਂ 30 ਵਰਿਆਂ ਦੇ ਹਿੰਦੂਤਵੀ ਗੁੰਡਾਗਰਦੀ ਦੇ ਦੌਰ ਦੀ ਗੱਲ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ। ਖਾਸ ਤੌਰ ਤੇ ਜਦੋਂ ਕਿ ਅਜੇ ਆਸਟ੍ਰੇਲੀਅਨ ਨਿਊਜ਼ਪੇਪਰ ਨੇ ਜਿਹੜਾ ਕਿ ਯੈਲੋ ਜਰਨਲਿਜ਼ਮ ਹੈ, ਐਮਬੈਸੀ ਦੀ ਹੀ ਉਹ ਪ੍ਰੋਡਕਟ ਹੈ, ਔਰ ਉਹਨਾਂ ਨੇ ਜਿਵੇਂ ਖਾਲਿਸਤਾਨ ਰੈਫਰੈਂਡਮ ਤੋਂ ਠੀਕ ਪਹਿਲਾਂ ਔਰ ਜਿਹੜੀ ਹਿਊਮੈਨਿਟੀ ਵਾਕ ਆਰਗੇਨਾਈਜ਼ ਕੀਤੀ ਗਈ ਉਸ ਨੂੰ ਵੀ ਨੈਗੇਟ ਕੀਤਾ। ਓਵਰਆਲ ਸਿੱਖ ਕੌਮ ਦੇ ਖਿਲਾਫ ਇੱਕ ਮੁਹਿੰਮ ਵਿੱਢਣ ਦੀ ਕੋਸ਼ਿਸ਼ ਕੀਤੀ ਗਈ। ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਜਿਹੜੀ ਆਊਟਫਿਟ ਹੈ ਏਜੰਸੀਆਂ ਦੀ, ਇੰਡੀਅਨ ਏਜੰਸੀਆਂ ਦੀ, ਉਹਦੇ 'ਚ ਹੋਰ ਵੀ ਇਸ ਕਿਸਮ ਦੀਆਂ ਪਲਾਂਟਡ ਸਟੋਰੀਜ਼ ਦੇਖਾਂਗੇ। ਸੋ ਸਾਡੇ ਵਿਊਅਰਸ ਨੇ, ਖਾਸ ਤੌਰ ਤੇ ਸਾਡੇ ਆਸਟ੍ਰੇਲੀਆ ਤੋਂ ਵੀ ਕੁਝ ਵੀਰਾਂ ਨੇ ਇਹ ਕਿਹਾ ਕਿ ਵੀ ਤੁਸੀਂ ਬਿਲਕੁਲ ਬਿਫੋਰ ਟਾਈਮ ਸਿਗਨਲ ਦੇ ਦਿੱਤਾ, ਜਦੋਂ ਕਿ ਅਜੇ ਬਹੁਤ ਸਾਰਿਆਂ ਨੂੰ ਕਿਸੇ ਗੱਲ ਦੀ ਨੁਆਂਸ ਦਾ ਵੀ ਅਹਿਸਾਸ ਨਹੀਂ ਹੁੰਦਾ ਕਿ ਇਹ ਕਿੱਧਰ ਨੂੰ ਜਾ ਰਿਹਾ, ਕਿ TV 84 ਇਸ ਪੱਖੋਂ ਜਿਹੜਾ ਇੱਕ ਮੁਸਤੈਦੀ ਵਾਲਾ ਰੋਲ ਨਿਭਾਉਂਦਾ ਹੈ। ਅਸੀਂ ਵੀ ਆਪਣੇ ਵਿਊਅਰਸ ਔਰ ਸਾਡੇ ਜਿੰਨੇ ਵੀ ਵੈਲ ਵਿਸ਼ਰ ਨੇ ਉਹਨਾਂ ਦੀ ਮਦਦ ਦੇ ਨਾਲ ਹੀ ਕੁਝ ਕਰ ਪਾਉਣ 'ਚ ਜਿਹੜਾ ਹੈ ਉਹ ਸਫਲ ਹੋ ਰਹੇ ਹੈ। ਤੁਹਾਡੀ ਸਭ ਦੀ ਸਾਨੂੰ ਹਮਾਇਤ ਹੈ, ਫਾਈਨੈਂਸ਼ੀਅਲ ਵੀ ਹੈ, ਅਦਰਵਾਈਜ਼ ਵੀ, ਨਿਊਜ਼ ਸੋਰਸ ਵੀ, ਜਿਹਨੂੰ ਕਿਤੇ ਵੀ ਲੱਗਦਾ। ਔਰ ਇਹਨਾਂ 10 ਸਾਲਾਂ 'ਚ ਸਾਡਾ ਬੇਸ ਬਣ ਗਿਆ ਰੀਸੋਰਸਿਸ ਦਾ, ਔਰ ਸਾਡੇ ਵਿਊਅਰਸ ਹੀ ਸਾਡੇ ਜਿਹੜੇ ਨੇ ਅਸਲੀ ਰਿਸੋਰਸ ਨੇ, ਔਰ ਅਸੀਂ ਵੀ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਬਹੁਤ ਵਾਰ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਬਲੌਕ ਕੀਤਾ ਹੋਇਆ, ਈਵਨ YouTube ਨੇ ਵੀ ਜਿਹੜਾ ਇਹਨਾਂ ਦੇ ਇਨਫਲੂਐਂਸ 'ਚ ਨੇ ਉਹ। ਸੋ ਸਾਡੇ ਵਿਊਅਰਸ ਦੀ ਹੀ ਇਹ ਜ਼ਿੰਮੇਵਾਰੀ ਵੀ ਹੈ ਕਿ ਜਿਹੜੇ ਖਾਸ ਤੌਰ ਤੇ ਲਾਈਵ ਜੁੜਦੇ ਨੇ ਉਹ ਨਾਲ ਦੀ ਨਾਲ ਹੀ ਆਪਣੇ ਦੋਸਤ ਸਰਕਲ ਨੂੰ, ਜਾਣੂ ਸਰਕਲ ਨੂੰ ਸ਼ੇਅਰ ਵੀ ਕਰਨ, ਲਾਈਕ ਵੀ ਕਰਨ, ਔਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਦੇਖਣ ਦਾ ਮੌਕਾ ਮਿਲਦਾ ਹੈ ਉਹ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਘੱਟੋ ਘੱਟ ਅੱਗੋਂ 10 ਬੰਦਿਆਂ ਤੱਕ ਇਹ ਮੈਸੇਜ ਜ਼ਰੂਰ ਪਹੁੰਚੇ। ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਜਿਸ ਤੇਜ਼ੀ ਦੇ ਨਾਲ ਹਿੰਦੂਤਵੀ ਹੁਣ ਸਿੱਖ ਵਿਰੋਧੀ ਏਜੰਡੇ ਦੇ ਉੱਤੇ ਬਿਲਕੁਲ ਖੁੱਲ੍ਹ ਕੇ ਨੰਗੇ ਧੜ ਸਾਹਮਣੇ ਆਏ ਨੇ, ਇਹ ਜੇ ਇਸ ਭੰਬਲ ਭੂਸੇ ਨੂੰ ਅਸੀਂ ਤਾਰ ਨਾ ਕਰ ਸਕੇ ਤਾਂ ਫਿਰ ਸਾਡਾ ਇੱਕ ਵੱਡਾ ਤਬਕਾ ਵੀ ਜਿਹੜਾ ਖੁਦ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਰੱਖਦਾ ਔਰ ਬ੍ਰਾਹਮਣਵਾਦੀ ਹਿੰਦੂਤਵੀ ਮਾਈਂਡ ਇੰਨਾ ਕੁ ਕਨਵੋਲਿਊਟਡ ਮਾਈਂਡ ਹੈ, ਇੰਨੀ ਕੁ ਉਸ ਦੇ ਵਿੱਚ ਖੋਲ ਹੈ, ਖੋਲ ਦੇ ਵਿੱਚ ਫਿਰ ਪੋਲ ਹੈ, ਉਹਦੇ 'ਚ ਫਿਰ ਖੋਲ ਹੈ ਕਿ ਆਮ ਬੰਦਾ ਜਿਹੜਾ ਕਿ ਵਾਕਿਫ ਨਹੀਂ ਹੋਏਗਾ ਉਹ ਇਹਨਾਂ ਦੇ ਕਿਤੇ ਨਾ ਕਿਤੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੋਏਗਾ। ਸੋ ਅਸੀਂ ਇੰਨੀ ਕੀ ਗੁਜ਼ਾਰਿਸ਼ ਕਰਦੇ ਹਾਂ ਕਿ ਕੋਸ਼ਿਸ਼ ਕਰੋ ਕਿ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਵੀਰ ਹਰਜੀਤ ਸਿੰਘ ਟੋਰਾਂਟੋ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਜ਼ਾਹਰ ਹੈ ਕਿ ਅਸੀਂ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਦੇ ਤਾਂ ਭਾਈ ਦਿੱਤ ਸਿੰਘ ਹੋਰਾਂ ਨੇ ਸਿੱਖ ਰਾਜ ਜਾਣ ਤੋਂ ਬਾਅਦ 1849 ਤੋਂ ਬਾਅਦ ਇਹ ਇੱਕ ਕਵਿਤ ਕਿਹਾ ਸੀ ਜਿਹੜਾ ਉਸ ਵੇਲੇ ਦੇ ਸਿੱਖਾਂ ਦੀ ਹਾਲਤ ਨੂੰ ਬਿਆਨਦਾ ਸੀ ਕਿ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮਾਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਸੋ ਇਹ ਜਦੋਂ ਤੁਹਾਡੀ ਤਾਕਤ ਜਾਂਦੀ ਹੈ ਜਾਂ ਤੁਹਾਡਾ ਇੱਕ ਜਵਾਲ ਵੱਲ ਤੁਸੀਂ ਜਾ ਰਹੇ ਹੁੰਦੇ ਹੋ ਤੇ ਇਹ ਡੀਜਨਰੇਸ਼ਨ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਔਰ ਉਹਦਾ ਸਿੰਪਲ ਮਤਲਬ ਇਹ ਹੀ ਸੀ ਕਿ ਇੱਕ ਵੱਡਾ ਤਬਕਾ ਜਿਨ੍ਹਾਂ ਨੂੰ ਸਿਰਫ ਆਪਣਾ ਢਿੱਡ ਪਾਲਣ ਤੱਕ ਹੀ ਉਹਨਾਂ ਦੀ ਗਰਜ਼ ਹੈ, ਉਸ ਤੋਂ ਬਿਯੋਂਡ ਉਹ ਦੇਖਦੇ ਹੀ ਨੇ ਕਿ ਕੀ ਹੋ ਰਿਹਾ। ਕੁਝ ਜਿਹੜੇ ਨੇ ਉਹ ਧਨ ਦੇ ਖੱਟੂ ਨੇ, ਉਹ ਭਾਵੇਂ ਬਾਹਰੀ ਬਰਸੀ ਗਏ ਨੇ ਖੱਟਣ ਕਿ ਉੱਥੇ ਬੈਠੇ ਨੇ, ਉਹਨਾਂ ਦੀ ਅੱਖ ਧਨ ਦੇ ਉੱਤੇ ਹੀ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਬੇਪਤ ਹੋ ਰਿਹਾ, ਕੌਣ ਗੁਲਾਮ ਹੈ ਔਰ ਕੌਣ ਗੁਲਾਮ ਕਰ ਰਿਹਾ। ਔਰ ਇਹ ਸਾਰੇ ਦੇ ਵਿੱਚ ਚੱਲਦੇ ਆ ਜਿਹੜੇ ਫਿਰ ਧਨ ਦੇ ਖੱਟੂ ਜਾਂ ਇਸ ਕਿਸਮ ਦੇ ਜਿਹੜੇ ਨੇ ਉਹ ਦਿਮਾਗ ਜਿਨ੍ਹਾਂ ਦੇ ਬਲੌਕ ਹੁੰਦੇ ਨੇ,
ਉਹ ਫਿਰ ਸੁਪਰਸਟੀਸ਼ਨ, ਵਹਿਮਾਂ 'ਚ, ਦੇਵੀ ਦੇਵਤਿਆਂ 'ਚ ਜਿਹੜਾ ਹੈ, ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦਾ ਜਿਹੜੀ ਹੈ ਸੁਣੀ ਸੁਣਾਈ ਗੱਲ ਦੇ ਉੱਤੇ ਕੁਛ ਉਹ ਹਾਸਲ ਕਰ ਸਕਦੇ ਨੇ, ਉਧਰ ਨੂੰ ਤੁਰ ਪੈਂਦੇ ਨੇ। ਔਰ ਜਦੋਂ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਦਰਸਾਇਆ ਰਸਤਾ ਸੱਚ, ਹੱਕ, ਇਨਸਾਫ ਦਾ ਇਸ ਗਲੀ ਦੇ ਵਿੱਚ ਵਿਰਲੇ ਹੀ ਹੋਣਗੇ। ਕਦੇ ਵੀ ਸਾਡੇ ਇਸ ਰਸਤੇ ਵਾਲਿਆਂ ਦੀਆਂ ਧਾੜਾਂ ਨਹੀਂ ਹੋਣਗੀਆਂ, ਕਿਉਂਕਿ ਗੁਰੂ ਨਾਨਕ ਦੇ ਸਕੂਲ ਦੇ ਵਿੱਚ ਦਾਖਲੇ ਦੀ ਫੀਸ ਹੀ ਇਹ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰਾਂ ਦੀ ਫੀਸ ਹੈ। ਤੇ ਜ਼ਾਹਰ ਹੈ ਕਿ ਕੋਈ ਵੀ ਦੁਨਿਆਵੀ ਸੁੱਖ ਲਾਲਸਾ ਭੋਗਣ ਦਾ ਜਿਹੜਾ ਹੈ ਉਹ ਸੰਕਲਪ ਨਹੀਂ ਹੈ। ਸੰਕਲਪ ਤਾਂ ਇਹੀ ਹੈ ਕਿ ਭਾਈ ਅਸੀਂ ਸੱਚ ਦੇ ਰਸਤੇ ਤੇ ਚੱਲਣੇ, ਕਿਉਂਕਿ ਇਹ ਗੱਲ ਦ੍ਰਿੜ ਕਰਵਾਈ ਹੋਈ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਰ, ਕਿ ਸਾਰੀ ਦੌੜ ਹੀ ਜ਼ਿੰਦਗੀ ਦੀ ਸਫਲਤਾ ਦੀ ਸਚਿਆਰੇ ਹੋਣ ਨਾਲ ਜੁੜੀ ਹੋਈ ਹੈ। ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਸੱਚ ਹੀ ਪ੍ਰਵਾਨ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਸੋ ਸੱਚ ਦੀ ਵਾਟ ਹਮੇਸ਼ਾ ਮੁਸ਼ਕਲ ਵੀ ਹੋਏਗੀ। ਮੁਸ਼ਕਲਾਂ ਦੇ ਨਾਲ, ਜਿਵੇਂ ਆਮ ਜਦੋਂ ਕਿਹਾ ਜਾਂਦਾ ਹੈ ਕਿ ਜੀ ਕੰਡਿਆਂ ਦੀ ਸੇਜ ਵਿਛੀ ਹੋਈ ਹੈ, ਜਾਂ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਹੁੰਦਾ। ਜ਼ਾਹਰ ਹੈ ਤਾਜ ਤਾਂ ਹੁੰਦਾ ਹੀ ਹੈ, ਕਿਉਂਕਿ ਉਸ ਨੂੰ ਇੱਕ ਆਪਣੀ ਮਸਤੀ ਹੁੰਦੀ ਹੈ, ਉਸ ਸੱਚ ਦਾ ਆਪਣਾ ਭਾਰ ਵੀ ਹੁੰਦਾ ਔਰ ਸੱਚ ਦਾ ਇੱਕ ਆਪਣਾ ਜਨੂਨ ਵੀ ਹੁੰਦਾ। ਇਹੀ ਕਾਰਨ ਹੈ ਕਿ ਉਹ ਕਿਸੇ ਵੀ ਮਜ਼ਹਬ ਦੇ ਨਾਲ ਸੰਬੰਧਿਤ ਮਨਸੂਰ ਹੋਣ, ਸੁਕਰਾਤ ਹੋਣ, ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ ਹੈ ਕਿ ਜ਼ਮਾਨਾ ਪੱਥਰ ਮਾਰ ਰਿਹਾ, ਉਹਨੂੰ ਉਹ ਵੀ ਫੁੱਲਾਂ ਵਾਂਗ ਲੱਗਦੇ ਨੇ, ਕਿਉਂਕਿ ਉਹਨਾਂ ਦੀ ਆਪਣੀ ਕਨਵਿਕਸ਼ਨ ਹੁੰਦੀ ਹੈ। ਔਰ ਦੁਨੀਆਦਾਰ ਲੋਕ ਤਾਂ ਵੇਲੇ ਦੇ ਹਾਕਮਾਂ ਦੇ ਡਰ ਥੱਲੇ, ਲਾਲਚ ਥੱਲੇ, ਕੋਈ ਹੋਰ ਉਹਨਾਂ ਦੀਆਂ ਦੁਨਿਆਵੀ ਲੋੜਾਂ ਉਹਨਾਂ ਨੂੰ ਝੂਠ ਦੇ ਨਾਲ ਜੋੜਦੀਆਂ ਨੇ, ਉਹਨੂੰ ਕੁਰਬਾ ਪ੍ਰਸਤ ਬਣਾਉਂਦੀਆਂ ਨੇ। ਇਸੇ ਨੇ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜਾ ਕੂੜ ਹੈ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਕਿਉਂਕਿ ਕੂੜ ਮਿੱਠਾ ਵੀ ਲੱਗਦਾ ਹੈ। ਉਸ ਦੇ ਰਸਤੇ ਤੇ ਤੁਰਦਿਆਂ ਕੋਈ ਤੁਹਾਨੂੰ ਜਵਾਬਦੇਹੀ ਨਹੀਂ ਹੁੰਦੀ। ਸੋ ਅਸੀਂ ਜਿਵੇਂ ਵੀਰ ਹਰਜੀਤ ਸਿੰਘ ਹੋਰਾਂ ਨੇ ਉਸ ਦਸ਼ਾ ਨੂੰ ਵੀ ਬਿਆਨਿਆ, ਕਿਉਂਕਿ ਜਦੋਂ ਅਸੀਂ ਦੁਸ਼ਮਣ ਵੱਲੋਂ ਵਿਦਨ ਕਮਿਊਨਿਟੀ ਪਾਈਆਂ ਗਈਆਂ ਡਿਵੀਜ਼ਨਸ ਦੀ ਗੱਲ ਦੇਖੀਏ, ਅੱਜ ਤੋਂ ਕੁਝ ਸਾਲ ਪਹਿਲਾਂ ਤਾਂ ਕਦੇ ਕੋਈ ਸੋਚ ਸਕਦਾ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਤੇ ਈਸਾਈਆਂ ਦਾ ਝਗੜਾ ਹੋਏਗਾ, ਕਿ ਈਸਾਈ ਪੈਸਟਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਪੰਜਾਬ, ਪਹਿਲਾਂ ਉਹਨਾਂ ਨੇ ਸਿੱਧੇ ਤੌਰ ਤੇ ਕੋਸ਼ਿਸ਼ ਕੀਤੀ, RSS ਨੇ ਈਸਾਈਆਂ ਨੂੰ ਖਦੇੜਨ ਦੇ ਨਾਂ ਥੱਲੇ ਜੋ ਉਹਨਾਂ ਨੇ ਉੜੀਸਾ ਦੇ ਵਿੱਚ ਕੰਧਮਾਲ ਕੀਤਾ, ਦੂਸਰੀ ਥਾਵਾਂ ਤੇ ਕਰ ਰਹੇ ਨੇ। ਸੋ ਪੰਜਾਬ 'ਚੋਂ ਚਾਹੁੰਦੇ ਸੀ, ਉਹ ਕਾਮਯਾਬ ਨਹੀਂ ਹੋਏ। ਔਰ ਫਿਰ ਕਿਵੇਂ ਉਹਨਾਂ ਨੇ ਬਾਦਲਾਂ ਦੇ ਦੌਰ ਦੇ ਵਿੱਚ ਵੱਡੀ ਗਿਣਤੀ 'ਚ ਬਾਰਡਰ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜਾਲੀ ਕਿਸਮ ਦੇ ਪੈਸਟਰ ਰੱਖੇ, ਕਿਵੇਂ ਵੱਡੇ ਵੱਡੇ ਚਰਚ ਬਣਾਏ ਗਏ। ਔਰ ਅੱਜ ਜਿੱਥੇ ਆਲਰੇਡੀ ਸਾਡੀ ਪਲੇਟ ਫੁੱਲ ਸੀ ਬਹੁਤ ਸਾਰੀਆਂ ਪ੍ਰੋਬਲਮਸ ਔਰ ਚੈਲੰਜਸ ਦੇ ਨਾਲ, ਉੱਥੇ ਇਹ ਜਾਲੀ ਪੈਸਟਰਾਂ ਦੇ ਨਾਲ ਟਕਰਾਅ ਵੀ ਇੱਕ ਪਾਰਟ ਬਣ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਈਵਨ ਜਿਹੜਾ ਜਦੋਂ ਅਸੀਂ 18ਵੀਂ ਸਦੀ ਦੇ ਵਿੱਚ ਵੀ ਜੂਝੇ ਦੋ ਤਾਕਤਵਰ ਤਾਕਤਾਂ ਦੇ ਨਾਲ, ਦਰਾ ਖੈਬਰ ਪਾਰ, ਦਿੱਲੀ ਦੇ ਮੁਗਲਿਆ ਸਾਮਰਾਜ ਨਾਲ, ਸਿਰਾਂ ਦੇ ਮੁੱਲ ਤਾਂ ਰੱਖੇ ਗਏ, ਸਿੱਖੀ ਦੀ ਕੀਮਤ ਕੇਸਾਂ ਸਵਾਸਾਂ ਦੇ ਨਾਲ ਅਦਾ ਕਰਨ ਦੇ ਲਈ ਸਿਰਾਂ ਦੇ ਨਜ਼ਰਾਨੇ ਵੀ ਭੇਟ ਹੋਏ। ਲੇਕਿਨ ਇਹ ਕਿਤੇ ਨਹੀਂ ਦੇਖਿਆ ਕਿ ਵੀ ਉਹਨਾਂ ਨੇ ਜਿਹੜਾ ਖੁੱਲ੍ਹੇਆਮ ਜਾਂ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਜਦੋਂ ਸਿੱਖ ਬਾਗੀ ਸਨ, ਸਾਡੇ ਗੁਰਦੁਆਰਿਆਂ ਦੇ ਉੱਤੇ ਉਦਾਸੀ ਜਾਂ ਨਿਰਮਲੇ ਉਹਨਾਂ ਦਾ ਉਹੀ ਸੇਵਾ ਸੰਭਾਲ ਕਰਦੇ ਸੀ। ਜ਼ਾਹਰ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਪਰ ਅਸੀਂ ਨਹੀਂ, ਉਹ ਕੋਈ ਘਟਨਾ ਤੁਹਾਨੂੰ 18ਵੀਂ ਸਦੀ ਦੀ ਐਸੀ ਨਹੀਂ ਮਿਲਦੀ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਾਂ ਇਸ ਕਿਸਮ ਦਾ ਪਾਰਟ ਹੋਏ। ਔਰ ਈਵਨ 2015 ਤੋਂ ਪਹਿਲਾਂ ਤੱਕ, ਹਾਲਾਂ ਜਦੋਂ ਪੰਜਾਬੀ ਸੂਬਾ ਮੋਰਚਾ ਚੱਲਦਾ ਸੀ 1950 ਜਦੋਂ ਇਸ ਕਿਸਮ ਦੀਆਂ ਘਟਨਾਵਾਂ ਕਿ ਜੀ ਉਹਨਾਂ ਨੇ ਹਰਮੰਦਰ ਸਾਹਿਬ ਦੇ ਸਰੋਵਰ 'ਚ ਸਿਗਰਟਾਂ ਦੀਆਂ ਡੱਬੀਆਂ ਸੁੱਟ ਦਿੱਤੀਆਂ ਜਾਂ ਕਿਤੇ, ਲੇਕਿਨ ਉਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਗੁਰਦੁਆਰਿਆਂ ਦੇ ਵਿੱਚ ਇਸ ਕਿਸਮ ਦਾ, ਹੁਣ ਜਦੋਂ ਅਸੀਂ 2015 ਤੋਂ ਹੀ ਦੇਖਦੇ ਹਾਂ ਕਿ ਬੁਰਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, 300 ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਨੇ। ਔਰ ਕੱਲ੍ਹ ਹੀ ਅਸੀਂ ਜ਼ਿਕਰ ਵੀ ਕੀਤਾ ਸੀ
ਕਿ ਕਿਵੇਂ ਮਕਸੂਦਪੁਰ ਪਿੰਡ 'ਚ ਗੁਰਾਇਆਂ ਦੇ ਨੇੜੇ ਕਿਵੇਂ ਇੱਕ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਦੋ ਯੂਪੀ ਬਿਹਾਰ ਦੇ ਭਈਏ ਕਿਸ ਹੱਦ ਤੱਕ ਜਾ ਕੇ ਉਹ ਬੇਹੁਰਮਤੀ ਕਰਦੇ ਨੇ। ਸੋ ਇਹ ਲਗਾਤਾਰਤਾ ਦੇ ਨਾਲ ਇੱਕ ਬੇਬਸੀ ਵੀ ਹੈ, ਇੱਕ ਐਂਗਰ ਵੀ ਹੈ, ਲੇਕਿਨ ਇੱਕ ਚੈਲੰਜ ਵੀ ਹੈ। ਔਰ ਇਸ ਤੋਂ ਇਲਾਵਾ ਕਿੰਨੇ ਚੈਲੰਜਸ ਅਸੀਂ ਗੁਰੂ ਡੰਮ ਦੇ ਹਵਾਲੇ ਨਾਲ ਇਸ ਸਾਰੇ ਦੌਰ ਦੇ ਵਿੱਚ, ਠੀਕ ਹੈ 18ਵੀਂ ਸਦੀ 'ਚ ਵੀ ਉਹਨਾਂ ਨੂੰ ਕਿਤੇ ਇਨਡਾਇਰੈਕਟ ਪੁਸ਼ਤ ਪਨਾਈ ਔਰ ਰਾਮ ਰਾਈਏ ਹੋਣ, ਧੀਰ ਮਲੀਏ ਹੋਣ, ਮੀਣੇ ਹੋਣ, ਬਾਅਦ 'ਚ ਕੁਛ ਮਸੰਦ ਵੀ ਹੋਣ, ਪਰ ਉਹ ਸਕੈਟਰਡ ਸੀ ਉਹਨਾਂ ਜ਼ਮਾਨਿਆਂ 'ਚ। ਕਿਸੇ ਨੂੰ ਜਗੀਰ ਦੇ ਦਿੱਤੀ ਰਾਮ ਰਾਏ ਨੂੰ ਜਾਂ ਕਿਸੇ ਹੋਰ ਨੂੰ ਨਵਾਜ ਦਿੱਤਾ। ਪਰ ਅੱਜ ਅਸੀਂ ਸਿੱਧੇ ਤੌਰ ਦੇ ਉੱਤੇ ਦੇਖ ਰਹੇ ਹਾਂ ਕਿ ਕਿਵੇਂ ਆ ਸੌਦਾ ਸਾਧ ਦਾ ਹੀ ਤੁਸੀਂ ਕਿ ਦੇਖ ਲਓ ਕਿ ਆ ਇਸ ਵਰੇ ਦੇ ਵਿੱਚ 4 ਵਾਰ ਉਹ ਜਿਹੜਾ ਹਫ਼ਤਿਆਂ ਬਦੀ ਪੈਰੋਲ ਤੇ ਭੇਜਿਆ ਜਾਂਦਾ ਹੈ, ਜੀ ਸਿਕਿਉਰਿਟੀ ਦੇ ਕੇ ਬਾਹਰ ਆ ਕੇ ਉਹੀ ਆਪਣਾ ਬਕੜਵਾਦ ਕਰਦਾ ਹੈ ਔਰ ਕਨਵਿਕਟਡ ਰੇਪਿਸਟ ਹੈ, ਮਰਡਰਰ ਹੈ। ਬਿਲਕੁਲ। ਸੋ ਇਹ ਸਿੱਖਾਂ ਦਾ ਮੂੰਹ ਚੜਾਉਣ ਲਈ ਹੈ ਕਿ ਭਾਈ ਤੁਸੀਂ, ਔਰ ਜੇ ਤੁਸੀਂ ਰਿਐਕਟ ਕਰਦੇ ਹੋ ਕਿਸੇ ਗੱਲ ਦੇ ਉੱਤੇ, ਫਿਰ ਹੁੰਦਾ ਜੀ ਡੇਰਾ ਪ੍ਰੇਮੀ ਇੱਥੇ ਮਾਰਤਾ, ਉੱਥੇ ਮਾਰ ਦਿੱਤਾ, ਫਲਾਣੇ ਗੁੰਡੇ ਆ ਗਏ, ਫਲਾਣੀਆਂ ਗੈਂਗਾਂ ਆ ਗਈਆਂ, ਫਲਾਣਾ ਢਿਮਕਾ ਇਹ ਆ ਗਿਆ। ਅੱਛਾ। ਹੁਣ ਪੰਜਾਬ ਦੇ ਵਿੱਚ ਇਹ ਸਾਰੀ ਜਿਹੜੀ ਗੈਂਗਸਟਰਸ ਦੀ ਲਾਈਨ ਨੂੰ ਕੌਣ ਲੈ ਕੇ ਆਇਆ? ਪੰਜਾਬ 'ਚ ਇਸ ਲੈਵਲ ਦੇ ਉੱਤੇ ਜਿਸ ਕੌਮ ਦੇ ਵਿੱਚ ਨਸ਼ਾ ਮੁੱਢਲੇ ਤੌਰ ਦੇ ਉੱਤੇ ਮਨਾ ਹੋਏ, ਜਿਹਦੇ 'ਚ ਕੁਰੈਤਾਂ ਦੇ ਵਿੱਚ ਤੰਬਾਕੂ ਔਰ ਇਸ ਦੀ ਨੂੰ ਵਰਜਿਤ ਕੀਤਾ ਹੋਏ, ਸਾਰੀ ਗੁਰਬਾਣੀ ਸ਼ਰਾਬ ਔਰ ਮਾਦਕ ਜਿੰਨੇ ਵੀ ਪੋਸਟ, ਭੰਗ, ਅਫੀਮ, ਇਹਨਾਂ ਸਾਰਿਆਂ ਤੋਂ ਵਰਜਦੀ ਹੋਏ, ਉੱਥੇ ਅੱਜ ਉਹ ਸੂਬਾ ਬਣ ਜਾਏ ਜਿੱਥੇ ਕਰੋੜਾਂ ਰੁਪਏ ਦੀ ਜਿਹੜੀ ਹੈ ਹੈਰੋਇਨ, ਕੋਕੇਨ ਔਰ ਕਿਸ ਕਿਸਮ ਦੇ ਨਸ਼ੇ ਪੰਜਾਬ ਦੀ ਜਵਾਨੀ ਔਰ ਕੰਟਰੀ ਸਾਈਡ 'ਚ ਹੋਏ। ਹੁਣ ਹੈ ਤਾਂ ਇਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਨੇ, ਲੇਕਿਨ ਇਸ ਸਾਰੇ ਦੇ ਨਾਲ ਨਾਲ ਕਿਵੇਂ ਸਮਾਜਿਕ ਢਾਂਚੇ ਦੇ ਵਿੱਚ ਜ਼ਾਤ ਪਾਤ ਦਾ ਕੋਡ ਜਿਹੜਾ ਬਦਤਰ ਹਾਲਤ ਦੇ ਵਿੱਚ ਖੜਾ ਕਰ ਦਿੱਤਾ ਗਿਆ। ਔਰ ਮੈਂ ਪਹਿਲਾਂ ਵੀ, ਕਿਉਂਕਿ ਵੀਰ ਹਰਜੀਤ ਸਿੰਘ ਹੋਰਾਂ ਦਾ ਇਸ ਦੇ ਉੱਤੇ ਹੀ ਫੋਕਸ ਹੈ, ਹੁਣ ਤੁਸੀਂ ਅੱਜ ਵੀ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੇ ਜਿਹੜੇ ਮਾਰੇ ਗਏ ਫੌਜੀ ਨੇ, ਸਿੱਖ ਫੌਜੀ, ਉਹਨਾਂ ਦੀਆਂ ਯਾਦਗਾਰਾਂ, ਮੈਮੋਰੀਅਲ, ਬੈਲਜੀਅਮ, UK, ਦੁਨੀਆ 'ਚ ਕਿਤੇ ਵੀ ਦੇਖ ਲਓ, ਸਾਰਾਗੜ੍ਹੀ ਵਾਲਿਆਂ ਦੀ ਦੇਖ ਲਓ, ਸਿੰਘ ਦੇ ਉੱਤੇ ਨਾਮ ਮੁੱਕ ਜਾਂਦਾ ਹੈ। ਤੁਹਾਨੂੰ ਕਿਤੇ ਵੀ ਸਿੰਘ ਤੋਂ ਬਾਅਦ ਜਿਹਨੂੰ ਲਾਸਟ ਨੇਮ ਕਿਹਾ ਗਿਆ, ਜ਼ਾਤ ਪਾਤੀ ਕੋਡ ਦਾ ਛੱਜ, ਉਹ ਤੁਹਾਨੂੰ ਕਿਤੇ ਵੱਜਾ ਨਹੀਂ ਮਿਲਦਾ। 18ਵੀਂ ਸਦੀ ਦੇ ਵੀ ਹਵਾਲੇ ਨਾਲ ਅਸੀਂ ਆਪਣੇ ਸ਼ਹੀਦਾਂ ਦੇ ਨਾਂ ਨਾਲ ਇਸ ਕਿਸਮ ਦੀ ਜ਼ਾਤ ਗੋਤ ਨਹੀਂ ਦੇਖਦੇ। ਸੋ ਇਹਦਾ ਮਤਲਬ ਇਹ ਹੈ ਕਿ ਈਵਨ 20ਵੀਂ ਸੈਕੰਡ ਵਰਲਡ ਵਾਰ 1945 'ਚ ਖਤਮ ਹੋਇਆ, ਕਿ 1945 ਤੱਕ ਵੀ ਬੇਸ਼ੱਕ ਇਹ ਠੀਕ ਹੈ ਕਿ ਸਮਾਜਿਕ ਤੌਰ ਤੇ ਵਿਤਕਰਾ ਵਰਤਾਰਾ ਥੋੜਾ, ਲੇਕਿਨ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਜਿਸ ਹੱਦ ਤੱਕ ਇਹ ਸਾਰੇ ਨੂੰ ਖਿਲਾਰ ਦਿੱਤਾ ਗਿਆ, ਇਹ ਸਾਰਾ 1947 ਤੋਂ ਬਾਅਦ ਦਾ ਹੀ ਵਰਤਾਰਾ ਹੈ, ਜ਼ਾਤ ਪਾਤ ਦੇ ਨਾਂ ਥੱਲੇ ਵੀ। ਫਿਰ ਪਿੰਡਾਂ ਦੇ ਵਿੱਚ ਜੇ ਸਰਕਾਰ ਜਿਹੜੀ ਹੈ ਉਹ ਅੱਡ ਗੁਰਦੁਆਰੇ ਦੂਸਰੀਆਂ ਜ਼ਾਤਾਂ ਦੇ ਨਾਂ ਤੇ ਬਣਾਉਣ ਲਈ ਜ਼ਮੀਨ ਨਹੀਂ ਸੀ ਦੇ ਸਕਦੀ, ਤੇ ਧਰਮਸ਼ਾਲਾ ਦਾ ਕਨਸੈਪਟ ਦੇ ਦਿੱਤਾ ਕਿ ਜੀ ਉਹ ਹੈ, ਉਹਦੇ 'ਚ ਮੂਰਤੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ। ਔਰ ਫਿਰ ਕਿਵੇਂ ਇੱਕ ਖਾਸ ਵੋਟ ਬੈਂਕ ਨੂੰ ਜਿਹੜਾ ਉਹ ਪਲੀਜ਼ ਕਰਨ ਦੇ ਲਈ ਹੌਲੀ ਸਿੱਖਾਂ ਦੇ ਨਾਲ ਮੁੱਖ ਧਾਰਾ 'ਚੋਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼, ਔਰ ਕਿਸ ਹੱਦ ਤੱਕ ਇਹ ਸਾਰੇ ਹੀ ਜਿਹੜੇ ਕੋਈ ਆਸ਼ੂਤੋਸ਼ ਹੋਏ ਜਾਂ ਰਾਧਾ ਸੁਆਮੀ ਜਾਂ ਸੌਦਾ ਸਾਧ, ਇੱਕ ਵੱਡਾ ਤਬਕਾ ਜਿਹੜਾ ਕਿ ਸਿੱਖੀ ਦੀ ਫਾਊਂਡੇਸ਼ਨ ਹੈ। ਔਰ ਮੈਂ ਅਕਸਰ ਇਸ ਸਟੇਟਮੈਂਟ ਨੂੰ ਦੁਹਰਾਉਂਦਾ ਹਾਂ, ਔਰ ਮੈਂ ਇਹ ਸਿਰਫ ਕਹਿਣ ਲਈ ਨਹੀਂ ਹੈ, ਕਿਉਂਕਿ ਇਹ ਗੁਰੂ ਸਾਹਿਬ ਦਾ ਡਾਇਰੈਕਟਿਵ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਹੈ ਉਹ ਆਪਣਾ ਗੁਰੂ ਮੰਨਦੇ ਹਾਂ ਔਰ ਉਹਨਾਂ ਦੇ ਉੱਤੇ ਸਾਡਾ ਅਕੀਦਾ ਹੈ, ਤਾਂ ਫਿਰ ਗੁਰੂ ਨਾਨਕ ਸਾਹਿਬ ਦਾ ਤਾਂ ਫਰਮਾਨ ਹੀ ਇਹ ਹੈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ਿਸ਼। ਔਰ ਇਹਦੇ ਤੋਂ ਹੀ ਮੇਰੀ ਇਹ ਸਟੇਟਮੈਂਟ ਹੁੰਦੀ ਹੈ ਕਿ ਸਿਕਸ ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ। ਹੁਣ ਲੇਕਿਨ ਅੱਜ ਅਸੀਂ ਉਸ ਡੂੰਘੇ ਨਫ਼ਰਤ ਔਰ ਸੋਸ਼ਲ ਮੀਡੀਆ ਨੇ ਉਹਨੂੰ ਹੋਰ ਵੀ ਆਸਾਨ ਕਰ ਦਿੱਤਾ ਹੈ। ਜਾਲੀ ਜਿਹੀਆਂ ਆਈਡੀਆਂ ਦੇ ਉੱਤੇ ਇੱਕ ਫਿਰਕਾ ਦੂਜੇ ਨੂੰ ਭੜਕਾਉਣ ਦੇ ਉੱਤੇ ਲੱਗਾ ਹੁੰਦਾ ਹੈ। ਔਰ ਇਸੇ ਤਰ੍ਹਾਂ ਅਸੀਂ ਜਦੋਂ ਇਹਨਾਂ ਆਪਣੇ ਰੰਗਰੇਟੇ ਵੀਰਾਂ ਭੈਣਾਂ ਦੀ ਗੱਲ ਕੀਤੀ ਹੈ, ਦਲਿਤ ਭਾਈਚਾਰੇ ਦੀ ਕੀਤੀ ਹੈ, ਫਿਰ ਸਿਕਰੀਗਰ ਵਣਜਾਰੇ, ਔਰ ਇਹ ਈਵਨ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ 2 ਰੋਜ਼ਾ ਸੈਸ਼ਨ ਟੋਰਾਂਟੋ ਕੈਨੇਡਾ 'ਚ ਹੋਇਆ,
ਉਹਦੇ 'ਚ ਇਹ ਦੋ ਰੈਜ਼ੋਲੂਸ਼ਨ ਖਾਸ ਤੌਰ ਤੇ, ਇੱਕ ਤਾਂ ਦਲਿਤ ਵਰਗ ਦੇ ਨਾਲ ਖਲੋਣ ਦੀ ਗੱਲ, ਔਰ ਦੂਸਰਾ ਇਹ ਵੀ ਕਿ ਜਿਹੜੇ ਪੰਜਾਬ ਦੇ ਵਿੱਚੋਂ ਇੱਕ ਪਾਸੇ ਹਿਜਰਤ ਹੋ ਰਹੀ ਹੈ ਵੱਡੇ ਪੈਮਾਨੇ ਦੇ ਉੱਤੇ ਆਪਣਿਆਂ ਦੀ, ਕਿ ਭਾਈ ਪੰਜਾਬ ਦੇ ਵਿੱਚ ਸਿੱਖਲੀਗਰ ਵਣਜਾਰਿਆਂ ਨੂੰ, ਜਿਹਨਾਂ ਸਟੇਟਾਂ 'ਚੋਂ ਰਹਿੰਦੇ ਨੇ, ਉਹਨਾਂ ਦੇ ਜਿਹੜੇ ਲਾਗਲੇ ਪੁਲਿਸ ਥਾਣੇ ਨੇ ਉਹਦੇ 'ਚ ਉਹਨਾਂ ਨੂੰ ਕ੍ਰਿਮੀਨਲ ਟਰਾਈਬ ਵੀ ਲਿਖਿਆ ਹੋਇਆ, ਔਰ ਕ੍ਰਿਮੀਨਲ ਦੇ ਤੌਰ ਤੇ ਉਹ ਡੀਲ ਕਰਦੇ ਨੇ। ਜਦੋਂ ਇਲਾਕੇ 'ਚ ਕੋਈ ਚੋਰੀ ਹੋ ਜਾਏ, ਦੂਜੇ ਉਹ ਸਿੱਖਲੀਗਰ ਵਣਜਾਰਿਆਂ ਵਾਲੇ ਪਿੰਡਾਂ 'ਚੋਂ ਆ ਕੇ ਉਹਨਾਂ ਨੂੰ ਚੁੱਕ ਕੇ ਲਿਜਾ ਕੇ 10 ਨੰਬਰੀਆਂ ਦੀ ਲਿਸਟ 'ਚ ਰੱਖਿਆ ਹੁੰਦਾ ਕਿ ਭਾਈ ਉਹ ਵਿਚਾਰੇ ਬੇਰੁਜ਼ਗਾਰ ਨੇ, ਹਿਊਮਿਲੇਟ ਹੋ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਰਜਿਸਟਰਾਂ ਦੇ ਵਿੱਚ ਸਿੱਖ ਵੀ ਨਹੀਂ ਲਿਖਿਆ ਜਾਂਦਾ। ਤੇ ਪੰਜਾਬ ਦੇ ਵਿੱਚ ਜੇ ਹੁਣ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ 70% ਦੇ ਕਰੀਬ ਜਿਹੜੀ ਲੇਬਰ ਹੈ ਉਹ ਇੰਡਸਟਰੀਅਲ ਸੈਕਟਰ ਹੋਏ ਔਰ ਈਵਨ ਐਗਰੀਕਲਚਰ ਸੈਕਟਰ 'ਚ ਉਹ ਯੂਪੀ ਬਿਹਾਰ ਦੇ ਪ੍ਰਵਾਸੀ ਭਈਆਂ ਦੀ ਹੈ। ਸੋ ਅਸੀਂ ਕਿਉਂ ਨਹੀਂ ਆਪਣੇ ਜਿਹੜਾ ਸਿੱਖਲੀਗਰ ਔਰ ਵਣਜਾਰੇ ਔਰ ਦੂਸਰੇ ਜਿਹੜੇ ਗਰੀਬ ਸਿੱਖ ਨੇ, ਜਿਹੜਾ ਉਹਨਾਂ ਨੂੰ ਲਿਆ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਵਸਾਈਏ ਵੀ, ਇਹ ਡੈਮੋਗ੍ਰਾਫੀ ਦਾ ਵੀ ਧਿਆਨ ਰਹੇਗਾ ਔਰ ਇਹ ਸਾਡਾ ਫਰਜ਼ ਵੀ ਬਣਦਾ ਹੈ। ਜਦੋਂ ਗੁਰੂ ਨੇ ਸਾਨੂੰ ਇਹ ਨਿਰਦੇਸ਼ ਦਿੱਤਾ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਤਾਂ ਫਿਰ ਇਹ ਸੋਨੇ ਲੱਗੇ ਮਨਾਰ ਜਿਹੜੇ ਵੱਡੇ ਵੱਡੇ ਗੁੰਬਦ ਨੇ ਜਾਂ ਦੂਜੇ ਨੇ, ਇਹ ਮਨਸ਼ਾ ਨਹੀਂ ਸੀ, ਇਹ ਤਾਂ ਪੋਲੀਟੀਕਲ ਪਾਵਰ ਨਾਲ ਜੁੜੇ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਇਹੀ ਹੈ ਕਿ ਭਾਈ ਆਪਣੇ ਫੈਲੋ ਸਿੱਖਾਂ ਦਾ ਧਿਆਨ ਰੱਖਣਾ, ਉਹਨਾਂ ਨੂੰ ਬਰਾਬਰ ਇੱਜ਼ਤ ਮਾਣ ਦੇਣਾ, ਉਹਨਾਂ ਦੇ ਅੰਦਰ ਇਹ ਅਹਿਸਾਸ ਪੈਦਾ ਕਰਨਾ ਕਿ ਭਾਈ ਸਮੁੱਚੀ ਕੌਮ ਜਿਹੜੀ ਹੈ ਉਸ ਨੂੰ ਬਿਲੋਂਗ ਕਰਦੇ ਨੇ। ਸੋ ਅਸੀਂ ਵੀਰ ਹਰਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਖਾਸ ਦਿਨ ਹੈ, ਦੁਖਦ ਖਾਸ ਦਿਨ, ਕਿਉਂਕਿ ਅੱਜ ਤੋਂ ਠੀਕ 30 ਸਾਲ ਪਹਿਲਾਂ 6 ਦਸੰਬਰ 1992 ਨੂੰ 1.5 ਲੱਖ ਦੀ ਹਿੰਦੂਤਵੀ ਗੁੰਡਿਆਂ ਦੀ ਭੀੜ ਨੇ, ਜਿਸ ਨੂੰ ਉਸ ਵੇਲੇ ਅਟਲ ਬਿਹਾਰੀ ਵਾਜਪਾਈ, LK ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਵਰਗੇ ਲੋਕ ਜਿਹੜੇ ਨੇ ਉਹ ਲੀਡ ਕਰ ਰਹੇ ਸੀ। ਉਹਨਾਂ ਨੇ 5 ਸਦੀਆਂ ਪੁਰਾਣੀ ਇਤਿਹਾਸਕ ਮਸੀਤ ਬਾਬਰੀ ਮਸੀਤ ਨੂੰ ਢਾਹ ਢੇਰੀ ਕੀਤਾ ਸੀ। ਉਸ ਵੇਲੇ ਦਿੱਲੀ ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਸੀ, ਕਾਂਗਰਸ ਦੀ। ਯੂਪੀ ਦੇ ਵਿੱਚ BJP ਦੀ ਸਰਕਾਰ ਬਣੀ ਸੀ, ਕਲਿਆਣ ਸਿੰਘ ਚੀਫ ਮਿਨਿਸਟਰ ਸੀ। ਔਰ ਉਸ ਵੇਲੇ BJP ਜਿਨ੍ਹਾਂ ਨੇ ਇਹ ਗੁੰਡਾਗਰਦੀ ਦਾ ਕਾਰਾ ਕੀਤਾ, ਉਹ 1991 ਦੀਆਂ ਪਾਰਲੀਮਾਨੀ ਚੋਣਾਂ ਤੋਂ ਬਾਅਦ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਸੀ, ਕਿਉਂਕਿ 1984 ਦੀਆਂ ਚੋਣਾਂ ਵੇਲੇ ਜਿਸ ਪਾਰਲੀਮੈਂਟ ਦੇ ਵਿੱਚ BJP ਦੇ ਕੋਲ ਸਿਰਫ 2 ਸੀਟਾਂ ਸੀ, ਉਹ 1991 ਦੀ ਪਾਰਲੀਮਾਨੀ ਚੋਣਾਂ ਤੋਂ ਬਾਅਦ 121 ਸੀਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਮੁੱਖ ਧਿਰ ਦੇ ਵਜੋਂ ਆਈ ਸੀ। ਔਰ ਇਸ ਦੀ ਬੈਕਗਰਾਊਂਡ 'ਚ ਇਹ ਵੀ ਦੇਖਣ ਵਾਲਾ ਹੈ ਕਿ ਜਿਹੜੀ 1991 ਦੀਆਂ ਪਾਰਲੀਮਾਨੀ ਚੋਣਾਂ ਦੇ ਵਿੱਚ ਵੀ BJP ਨੇ ਹਿੰਦੂਤਵੀ ਨਫ਼ਰਤ ਦੇ ਨਾਂ ਦੇ ਹਿੰਦੂਤਵੀ ਨਫ਼ਰਤ ਫੈਲਾ ਕੇ ਜਿਹੜੀ ਪੋਜੀਸ਼ਨ ਹਾਸਲ ਕੀਤੀ ਸੀ, ਇਸ ਦਾ ਖੁੱਲ੍ਹ ਕੇ ਆਗਾਜ਼ 25 ਸਤੰਬਰ 1990 ਨੂੰ ਹੋਇਆ ਸੀ, ਜਦੋਂ ਕਿ ਅਡਵਾਨੀ ਨੇ ਰੱਥ ਯਾਤਰਾ ਦੇ ਨਾਂ ਥੱਲੇ ਸੋਮਨਾਥ ਮੰਦਰ ਤੋਂ, ਜਿਹੜਾ ਗੁਜਰਾਤ ਦੇ ਵਿੱਚ ਹੈ, ਸੋਮਨਾਥ ਤੋਂ ਅਯੁੱਧਿਆ ਤੱਕ ਰੱਥ ਯਾਤਰਾ ਸ਼ੁਰੂ ਕੀਤੀ ਸੀ। ਕਿਉਂਕਿ ਇਸ 25 ਸਤੰਬਰ 1990 ਤੋਂ ਪਹਿਲਾਂ BJP ਦੀ ਸਿਆਸੀ ਕਮੇਟੀ ਨੇ ਰੈਜ਼ੋਲੂਸ਼ਨ ਕੀਤਾ ਸੀ, ਔਰ ਉਹਦੇ 'ਚ ਇਹਨੂੰ ਧਾਰਮਿਕ ਏਜੰਡਾ ਨਹੀਂ ਸੀ ਕਿ ਸਿਆਸੀ ਏਜੰਡਾ ਸਾਡਾ ਜਿਹੜਾ ਹੈ ਉਹ ਰਾਮ ਮੰਦਰ ਬਣਾਉਣਾ ਹੈ ਅਯੁੱਧਿਆ ਦੇ ਵਿੱਚ। ਸੋ ਉਸ ਸਾਰੇ ਦੇ ਲਈ ਇੱਕ ਨਫ਼ਰਤ ਵਿਪਪ ਕਰਨੀ ਬੜੀ ਜ਼ਰੂਰੀ ਸੀ। ਔਰ ਇਸ ਰੱਥ ਯਾਤਰਾ ਦੇ ਦੌਰਾਨ ਹਿੰਸਾ ਵੀ ਹੋਈ। ਯੂਪੀ ਬਿਹਾਰ ਦੇ ਵਿੱਚ ਜਿਹੜਾ ਇਸ ਨੂੰ ਰੋਕਿਆ ਗਿਆ ਸੀ, ਬਿਹਾਰ 'ਚ ਖਾਸ ਤੌਰ ਤੇ ਲਾਲੂ ਪ੍ਰਸਾਦ ਯਾਦਵ ਨੇ ਉਹਨੂੰ ਸਣੇ ਰੱਥ ਇੱਕ ਪਾਸਿਓਂ ਫੜ ਲਿਆ ਸੀ ਜਦੋਂ ਬਿਹਾਰ 'ਚ ਐਂਟਰ ਕੀਤਾ, ਦੂਜੇ ਪਾਸਿਓਂ ਬਾਹਰ ਕੱਢ ਦਿੱਤਾ ਸੀ। ਔਰ ਇਸ ਸਾਰੇ ਦੇ ਚਲਦਿਆਂ ਆਪਣੇ ਇਸ ਮਨੋਰਥ ਦੇ ਵਿੱਚ ਉਹ ਜ਼ਰੂਰ ਕਾਮਯਾਬ ਹੋਏ ਕਿ ਉਹਨਾਂ ਨੇ ਨਫ਼ਰਤ ਫੈਲਾ ਕੇ ਹਿੰਦੂਤਵਾ ਦੇ ਏਜੰਡੇ ਨੂੰ ਔਰ ਇਸ ਨੂੰ ਮਜ਼ਹਬੀ ਲਬਾਦਾ ਪਹਿਨਾ ਕੇ ਕਿ ਮੰਦਰ ਵਹੀ ਬਣਾਏਗੇ। ਹਾਲਾਂਕਿ ਇਸ ਦੇ ਉੱਤੇ ਹੁਣ ਵਕਤ ਨਹੀਂ ਹੈ ਗੱਲ ਕਰਨ ਦਾ ਕਿ ਇਹ ਜਿਹੜਾ ਕੇਸ ਜਿਸ ਨੂੰ ਇਲਾਹਾਬਾਦ ਹਾਈ ਕੋਰਟ ਨੇ ਵੀ ਜਦੋਂ ਇਸ ਦੇ ਉੱਤੇ ਫੈਸਲਾ ਸੁਣਾਇਆ ਸੀ, ਕਿਉਂਕਿ ਇਸ ਦੀ ਸ਼ੁਰੂਆਤ ਇਨਫੈਕਟ 1947 ਤੋਂ ਬਾਅਦ ਹੀ ਹੁੰਦੀ ਹੈ, ਜਦੋਂ 1949 ਦੇ ਵਿੱਚ 1949 'ਚ ਪਹਿਲੀ ਵਾਰ ਅਯੁੱਧਿਆ ਦੀ ਮਸੀਤ ਦੇ ਇੱਕ ਹਿੱਸੇ ਨੂੰ ਖੋਲ੍ਹ ਕੇ
ਰਾਤ ਨੂੰ ਅੰਦਰ ਮੂਰਤੀਆਂ ਰੱਖ ਦਿੱਤੀਆਂ ਜਾਂਦੀਆਂ ਅੱਛਾ ਔਰ ਕੋਰਟ ਉਹਦੇ ਤੇ ਸਟੇ ਦੇ ਦਿੰਦਾ ਪਰ ਉਹਦੇ ਤੇ ਲੋਕ ਲੱਗਾ ਰਹਿੰਦਾ। ਲੇਕਿਨ ਇਸ ਨੂੰ ਸਮੇਂ-ਸਮੇਂ ਫਿਰ ਕਿਵੇਂ ਉਭਾਰਿਆ ਗਿਆ ਇਸ ਮੁੱਦੇ ਨੂੰ ਇਹ ਕਹਿ ਕੇ ਕਿ ਜੀ ਇਹ ਰਾਮਚੰਦਰ ਜੀ ਦਾ ਜਨਮ ਇੱਥੇ ਹੋਇਆ ਸੀ। ਹਾਲਾਂ ਨਾ ਤੁਹਾਨੂੰ ਵਾਲਮੀਕ ਰਮਾਇਣ ਦੇ ਵਿੱਚ ਕੋਈ ਇਸ ਕਿਸਮ ਦਾ ਮਿਲਦਾ ਹੈ ਔਰ ਈਵਨ ਜਿੱਥੋਂ ਹੁਣ ਇੰਡੋਨੇਸ਼ੀਆ ਦੇ ਦੌਰੇ ਤੋਂ ਮੋਦੀ ਹੋ ਕੇ ਆਇਆ G20 ਮੁਲਕਾਂ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਉੱਥੇ ਵੀ ਮਿਲ ਜਾਏਗਾ ਕਿ ਜੀ ਇੱਥੇ ਔਰ ਇਹਨਾਂ ਨੇ ਇਹ ਸਾਰਾ ਫਿਰ ਜਿਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਨਾਰਥ ਇੰਡੀਆ ਦਾ ਸਾਊਥ ਨਾਲ ਇੱਕ ਕਿਵੇਂ ਇੱਕ ਫਾਲਸ ਹਿਸਟਰੀ ਸਿਰਜਦੇ ਚਲੇ ਗਏ। ਤੁਸੀਂ ਅੱਜ ਵੀ ਜਿਹੜੇ ਸ੍ਰੀਲੰਕਾ ਜਿਸ ਨੂੰ ਕਿਹਾ ਜਾਂਦਾ ਹੈ ਕਿਸੇ ਵੇਲੇ ਸੰਗਲਾ ਦੀਪ ਜਿਹਦਾ ਨਾਂ ਸੀ ਉਸ ਤੋਂ ਬਾਅਦ ਬ੍ਰਿਟਿਸ਼ ਪੀਰੀਅਡ 'ਚ ਸਿਲੋਨ ਵੀ ਰਿਹਾ ਹੁਣ ਸ੍ਰੀਲੰਕਾ ਹੈ। ਉਹਨਾਂ ਦੀ ਹਿਸਟਰੀ 'ਚ ਕੋਈ ਰਾਵਣ ਨਾਂ ਦਾ ਬੰਦਾ ਨਹੀਂ ਹੈ, ਕੋਈ ਸੋਨੇ ਦੀ ਕਿਹੜੀ ਲੰਕਾ ਤੇ ਕਿੱਥੇ ਰਾਮਚੰਦਰ ਅਯੁੱਧਿਆ ਅੱਜ ਵੀ ਜਾਓ ਅਯੁੱਧਿਆ ਇੱਕ ਨਿੱਕਾ ਜਿਹਾ ਪਾਰਟ ਹੈ ਤੇ ਕਿਹੜਾ ਰਾਮ ਚੱਕਰ ਨਿੱਕੀਆਂ ਰਿਆਸਤਾਂ ਮਥੁਰਾ ਦੇ ਵਿੱਚ ਕ੍ਰਿਸ਼ਨ ਜੀ ਇੱਧਰ ਅਯੁੱਧਿਆ ਉਹ ਬਿਲਕੁਲ ਜਿਹੜਾ 5-7 ਮੀਲ ਦੇ ਏਰੀਏ ਵਾਲੀਆਂ ਰਿਆਸਤਾਂ ਨੂੰ ਔਰ ਕਿਵੇਂ ਉਹਨੂੰ ਸਾਊਥ ਦੇ ਨਾਲ ਜੋੜਿਆ ਗਿਆ ਕਿਵੇਂ ਇਹ ਕਹਾਣੀਆਂ ਜਿਹੜੀਆਂ ਰਾਮ ਸੇਤੂ ਕਿਵੇਂ ਪੁਲ ਬਣਾਇਆ ਕਿਵੇਂ ਬਾਂਦਰਾਂ ਦੀ ਫੌਜ ਨਾਲ ਖੜੀ ਕਰ ਲਈ ਗਈ ਕਿ ਜੀ ਬਾਂਦਰਾਂ ਨੇ ਇਹ ਕੀਤਾ ਉਹਨਾਂ ਦੇ ਡੀਟੀ ਹਨੂਮਾਨ ਜੀ ਬਣਾ ਦਿੱਤੇ ਗਏ। ਇਹ ਸਾਰੇ ਨੂੰ ਜਦੋਂ ਤੁਸੀਂ ਦੇਖੋਗੇ ਕਿ ਇਹ ਇੱਕ ਬੜਾ ਜਦੋਂ ਤੁਸੀਂ ਉਸ ਨੂੰ ਇੱਕ ਨਾਟਕ ਦੇ ਤੌਰ ਤੇ ਦੇਖਦੇ ਹੋ ਖਾਸ ਤੌਰ ਤੇ ਵਾਲਮੀਕੀ ਰਮਾਇਣ ਜਿਹੜੀ ਓਰੀਜਨਲ ਉਹਨੂੰ ਕਿਵੇਂ ਡਿਸਕਾਰਡ ਕੀਤਾ ਗਿਆ ਔਰ ਜਿਸ ਰਾਮਚਰਿਤ ਮਾਨਸ ਜਿਹਨੂੰ ਰਮਾਇਣ ਕਿਹਾ ਜਾਂਦਾ ਤੁਲਸੀ ਰਮਾਇਣ ਉਹ ਤਾਂ 15ਵੀਂ 16ਵੀਂ ਸਦੀ 'ਚ ਹੁੰਦੇ ਨੇ ਗੋਸਵਾਮੀ ਤੁਲਸੀਦਾਸ ਔਰ ਗੋਸਵਾਮੀ ਤੁਲਸੀਦਾਸ ਨੇ ਜਿਵੇਂ ਇੱਕ ਆਪਣੀ ਕਲਪਨਾ 'ਚੋਂ ਆਫਕੋਰਸ ਰਾਮਾ ਭਗਤੀ ਪ੍ਰੇਮ ਕ੍ਰਿਸ਼ਨਾ ਭਗਤੀ ਇਹ ਸਾਰਾ ਪੌਰਾਣਿਕ ਹਿੰਦੂ ਧਰਮ ਖੜਾ ਹੁੰਦਾ ਜਿਹਨੂੰ ਈਵਨ ਸਵਾਮੀ ਦਿਆਨੰਦ ਵਰਗਾ ਕੱਟੜ ਆਰੀਆ ਸਮਾਜੀ ਜਿਹੜਾ ਵੇਦਾਂ ਦੇ ਨਾਲ ਜੋੜਨ ਦੀ ਗੱਲ ਕਰਦਾ ਹੈ ਉਹ ਵੀ ਇਹ ਮੂਰਤੀ ਪੂਜਾ ਵੀ ਜਿਹੜਾ ਵੈਦਿਕ ਧਰਮ ਦਾ ਤਾਂ ਹਿੱਸਾ ਹੀ ਨਹੀਂ ਸੀ ਔਰ ਇਹ ਸਾਰਾ ਅਵਤਾਰਵਾਦ ਰਾਮਾਨੁਜ ਦੇ ਨਾਲ ਜੋੜ ਕੇ ਵਿਸ਼ਨੂੰ ਦੇ ਅਵਤਾਰਾਂ ਦੀ ਕਹਾਣੀ ਦੂਜੇ ਤੀਜੇ ਇਹ ਪਿਛਲੇ 700-800 ਸਾਲ ਦੇ ਵਿੱਚ ਹੀ ਘੜੀ ਜਾਂਦੀ ਹੈ ਔਰ ਉਸ ਨੂੰ 15ਵੀਂ ਸਦੀ ਤੱਕ 16ਵੀਂ ਸਦੀ ਤੱਕ ਪਹੁੰਚਦੇ ਆ ਤੁਲਸੀਦਾਸ ਉਸ ਨੂੰ ਰਾਮਚਰਿਤ ਮਾਨਸ ਨੂੰ ਜਿਹੜੀ ਇੱਕ ਖੂਬਸੂਰਤ ਪੋਇਟਰੀ ਹੈ ਚੁਪਈਆਂ ਨੇ ਔਰ ਉਹਦੇ 'ਚ ਦੂਜਾ ਲੇਕਿਨ ਕਿਵੇਂ ਫਿਰ ਹਿੰਦੂਤਵਾ ਲਫ਼ਜ਼ ਦੇਣ ਵਾਲੇ ਸਾਵਰਕਰ ਔਰ ਉਸ ਹਿੰਦੁਸਤਾਨ ਦੇ ਨਾਲ ਜੋੜ ਕੇ ਗੋਲਵਲਕਰ ਵੱਲੋਂ ਫਾਊਂਡ ਕੀਤਾ RSS ਫਾਈਨਲੀ ਜਿਹਦੇ ਪੈਰ ਨਹੀਂ ਲੱਗਦੇ ਹੈ 47 ਤੱਕ ਤਾਂ ਅੰਗਰੇਜ਼ਾਂ ਦਾ ਹੀ ਪਿੱਠੂ ਰਹੇ ਇਹਨਾਂ ਦਾ ਕੋਈ ਲੀਡਰ RSS ਦਾ ਕਦੇ ਗ੍ਰਿਫਤਾਰ ਨਹੀਂ ਹੋਇਆ ਸਾਵਰਕਰ RSS ਨਾਲ ਉਹਦਾ ਸਿੱਧਾ ਕਦੇ ਸੰਬੰਧ ਨਹੀਂ ਰਿਹਾ ਜੇ ਉਹ ਗਿਆ ਵੀ ਤੇ 6 ਵਾਰ ਦੇ ਉਹਦੇ ਮਾਫੀਨਾਮੇ ਸਾਹਮਣੇ ਨੇ ਵੀ ਉਹ ਕਿਵੇਂ ਉੱਥੋਂ ਕਾਲੇ ਪਾਣੀ ਦੀ ਜੇਲ੍ਹ ਚੋਂ ਨਿਕਲ ਕੇ ਆਇਆ ਹਾਲਾਂ ਉਹਨੇ ਹਿੰਦੂ ਮਹਾਸਭਾ ਦਾ ਉਹ ਪ੍ਰਧਾਨ ਰਿਹਾ RSS ਨਾਲ ਉਹਦਾ ਕੋਈ ਤਾਲੁਕ ਨਹੀਂ ਔਰ 47 ਤੋਂ ਬਾਅਦ ਉਹੀ RSS ਜਿਹੜਾ ਜਿਸ ਦੀ ਇਨਸਪੀਰੇਸ਼ਨ ਵਾਲਾ ਨਥੂਰਾਮ ਗੋਡਸੇ ਜਿਹੜਾ ਸਾਵਰਕਰ ਦੇ ਵੀ ਇਨਫਲੂਐਂਸ ਥੱਲੇ ਹੈ ਗਾਂਧੀ ਦਾ ਮਰਡਰ ਕਰਦਾ ਇਹਨਾਂ ਦਾ ਹੀ ਆਗੂ ਗੋਲਵਲਕਰ ਐਮਰਜੈਂਸੀ ਦੇ ਵੇਲੇ ਮਾਫੀ ਮੰਗ ਕੇ ਇੰਦਰਾ ਗਾਂਧੀ ਦੇ ਤਰਲੇ ਕਰ ਰਿਹਾ ਜੀ ਅਸੀਂ ਤਾਂ ਤੁਹਾਨੂੰ ਪੂਰਾ ਕੋਆਪਰੇਟ ਕਰਨ ਵਾਲੇ ਔਰ ਉਸ ਸਾਰੇ 'ਚ ਉਹਨਾਂ ਨੇ ਆਪਣਾ ਪੋਲੀਟੀਕਲ ਆਊਟਫਿਟ ਪਹਿਲੀ ਭਾਰਤੀ ਜਨਸੰਘ ਦੀ ਪਾਰਟੀ ਦੇ ਨਾਲ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਜਿਹਨੂੰ ਨਹਿਰੂ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਗਿਆ ਸੀ ਉਹਦੇ ਰਾਹੀਂ ਸ਼ੁਰੂਆਤ ਹੁੰਦੀ ਹੈ ਪਰ ਕਦੇ ਵੀ ਭਾਰਤੀ ਜਨਸੰਘ ਇਹ ਹਿੰਦੀ ਬੈਲਟ ਦੇ ਵਿੱਚ ਕੁਝ ਸੀਟਾਂ ਨੂੰ ਛੱਡ ਕੇ ਕਦੇ ਵੀ ਉਹਨਾਂ ਦੀ ਪੈਂਠ ਨਹੀਂ ਬਣੀ ਫਿਰ ਉਹ ਜੈ ਪ੍ਰਕਾਸ਼ ਨਾਰਾਇਣ ਦੇ ਜਹਾਜ਼ ਤੇ ਚੜ੍ਹ ਜਾਂਦੇ ਨੇ ਜਦੋਂ ਉਹਨੇ ਟੋਟਲ ਰੈਵੋਲੂਸ਼ਨ ਦਾ ਪੂਰਨ ਕ੍ਰਾਂਤੀ ਦੇ ਨਾਂ ਥੱਲੇ ਇੰਦਰਾ ਗਾਂਧੀ ਦੇ ਖਿਲਾਫ ਇੱਕ ਪੂਰਾ ਮੋਰਚਾ ਖੋਲ੍ਹਿਆ ਕਿਵੇਂ ਜਿਹੜਾ ਮੰਡਲ ਕਮਿਸ਼ਨ ਰਿਪੋਰਟ ਦੇ ਉੱਤੇ ਇਹ VP ਸਿੰਘ ਸਰਕਾਰ ਨੂੰ ਡਿਚ ਕਰਕੇ ਫਿਰ ਭਾਰਤੀ ਜਨਤਾ ਪਾਰਟੀ ਦੇ ਦਾਅਵੇਦਾਰ ਬਣ ਜਾਂਦੇ ਨੇ ਪਰ 1990 ਤੱਕ ਪਹੁੰਚਦੇ ਆ ਉਹ ਇਸ ਨਤੀਜੇ ਤੇ ਪਹੁੰਚ ਗਏ ਔਰ ਉਹਨਾਂ ਲਈ ਆਲਰੇਡੀ ਜਿਹੜਾ ਚੈਪਟਰ ਇੰਦਰਾ ਗਾਂਧੀ ਨੇ ਲਿਖ ਦਿੱਤਾ ਸੀ ਲਿਖਿਆ ਵੀ ਇਹਨਾਂ ਦੀ ਮਦਦ ਨਾਲ ਸੀ ਕਿ ਜੂਨ 84 ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਔਰ ਇਹ ਇੱਕ ਫਿਰ ਹਿੰਦੂ ਬਹੁ ਗਿਣਤੀ ਨੇ 3/4 ਸੀਟਾਂ ਦੇ ਨਾਲ ਰਾਜੀਵ ਗਾਂਧੀ ਨੂੰ ਨਵਾਜਿਆ ਸੋ ਉਹਨਾਂ ਨੂੰ ਇਹ ਸਮਝ ਆ ਗਈ ਸੀ ਕਿ ਭਾਈ ਇਹੀ ਤਰੀਕਾ ਹੈ ਜੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਕਾਂਗਰਸ ਨੇ ਭਾਰਤ ਭਰ ਦੇ ਵਿੱਚ 3/4 ਜਿਹੜੀਆਂ ਨੇ ਉਹ ਸੀਟਾਂ ਹਾਸਲ ਕਰ ਲਈਆਂ ਸੀ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਉਸ ਚੋਂ ਹੀ ਉਹਨਾਂ ਦੀ ਪੋਲੀਟੀਕਲ ਵਰਕਿੰਗ ਕਮੇਟੀ ਨੇ ਹਿੰਦੂਤਵਾ ਦਾ ਏਜੰਡਾ ਰੱਖਿਆ
ਉਹ ਤਾਂ ਏਜੰਡਾ ਤਾਂ ਉਹਨਾਂ ਦਾ ਹੈ ਹੀ ਸੀ ਆਰਐਸਐਸ ਦਾ, ਲੇਕਿਨ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਢਾਣ ਦਾ, ਔਰ ਉਹਨਾਂ ਨੇ ਦਿਨ ਵੀ ਇਹ 6 ਦਸੰਬਰ ਦਾ ਕਿਉਂ ਚੁਣਿਆ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਹਿਸਟਰੀ ਦੇ ਨਾਲ ਲਗਾਵ ਹੈ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਇਹਨਾਂ ਦਾ ਹਿੰਦੂ ਤਵੀਆਂ ਦਾ ਇੱਕ ਹੋਰ ਵੱਡਾ ਦੁਸ਼ਮਣ ਡਾਕਟਰ BR ਅੰਬੇਦਕਰ ਸੀ, ਜਿਹੜੇ ਇਸ ਗੱਲ ਨੂੰ ਸਮਝਦੇ ਸੀ ਕਿ ਬ੍ਰਾਹਮਣਵਾਦ ਕੀ ਹੈ। ਉਹਨਾਂ ਨੇ ਕਾਲ ਦਿੱਤੀ ਸੀ ਕਿ ਜਦੋਂ ਤੱਕ ਮਨੂ ਸਮ੍ਰਿਤੀ ਔਰ ਹਿੰਦੂ ਧਰਮ ਗ੍ਰੰਥ ਜਿਉਂਦੇ ਨੇ ਨੇ ਕੋਈ ਬਰਾਬਰੀ ਦਾ ਸਮਾਜ ਨਹੀਂ ਹੋ ਸਕਦਾ। 6 ਦਸੰਬਰ 1956 ਦਾ ਦਿਨ ਸੀ ਜਿਸ ਦਿਨ ਡਾਕਟਰ BR ਅੰਬੇਦਕਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ ਸੀ ਦਿੱਲੀ ਦੇ ਅੰਦਰ, ਔਰ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਆਪਣੀਆਂ ਲਿਖਤਾਂ 'ਚ ਵੀ ਕਿਹਾ ਸੀ ਕਿ ਮੈਂ ਹਿੰਦੂ ਦੇ ਤੌਰ ਤੇ ਜੰਮਿਆ ਪਰ ਮੈਂ ਹਿੰਦੂ ਮਰਨਾ ਨਹੀਂ ਚਾਹੁੰਦਾ, ਮਰਾਂਗਾ ਨਹੀਂ। ਔਰ ਉਹਨਾਂ ਨੇ ਆਪਣੇ 1.5 ਲੱਖ ਫਾਲੋਅਰਸ ਦੇ ਨਾਲ ਜਿਹੜਾ ਉਹ ਬੁੱਧ ਧਰਮ ਨਾਗਪੁਰ ਦੇ ਵਿੱਚ ਇੱਕ ਵੱਡਾ ਸਮਾਗਮ ਕਰਕੇ ਬੋਧੀ ਦੀਕਸ਼ਾ ਲਈ ਸੀ। ਸੋ ਬੁੱਧਮ ਸ਼ਰਣਮ ਗੱਛਾਮੀ ਕਹਿ ਕੇ ਉਹ ਬੁੱਧ ਦੀ ਸ਼ਰਨ 'ਚ ਚਲੇ ਗਏ। ਔਰ 6 ਦਸੰਬਰ 1956 ਨੂੰ ਉਹਨਾਂ ਨੇ ਦੀ ਮੌਤ ਹੋਈ ਸੀ। ਸੋ ਉਹਨਾਂ ਨੇ ਇੱਕ ਪਾਸੇ, ਕਿਉਂਕਿ ਇਹਨਾਂ ਤਰੀਕਾਂ ਦਾ ਸ਼ਾਇਦ ਬਹੁਤਿਆਂ ਨੂੰ ਲੱਗਦਾ ਹੋਏਗਾ ਜੀ ਇਹ ਕੋਇਨਸੀਡੈਂਸ ਨਹੀਂ, ਤੁਸੀਂ ਦੇਖੋਗੇ ਵੀ ਦਿਨ ਉਹ ਚੁਣਿਆ ਜਾਂਦਾ ਹੈ ਬਾਬਰੀ ਮਸਜਿਦ ਢਾਣ ਦਾ। ਹੁਣ ਜਦੋਂ ਭਾਰਤ ਦਾ ਸੁਪਰੀਮ ਕੋਰਟ ਔਰ ਇਹ ਕੇਸ ਢਾਣ ਦਾ ਫਿਰ ਸੈਂਟਰ ਨੇ, ਨਰਸਿਮਹਾ ਰਾਓ ਨੇ ਜਿਹੜਾ ਸੁੱਤਾ ਪਿਆ ਸੀ ਰਾਓ, ਉਹਨਾਂ ਨੇ ਕਿਹਾ ਜੀ ਢਾਹ ਰਹੇ ਨੇ ਉਹ ਕਹਿੰਦੇ ਜੀ ਉਹ ਸੁੱਤੇ ਪਏ ਨੇ, ਉਹਨਾਂ ਨੂੰ ਉਠਾਉਣਾ ਨਹੀਂ ਹੈ। ਔਰ ਫਿਰ ਉਹਨਾਂ ਨੇ ਜਸਟਿਸ ਲਿਬਰਹਾਨ ਕਮਿਸ਼ਨ ਬਣਾਇਆ 16 ਦਸੰਬਰ 1992 ਨੂੰ। ਨਰਸਿਮਹਾ ਰਾਓ ਨੇ, ਜਸਟਿਸ ਲਿਬਰਹਾਨ ਇੱਕ ਸਿੱਖ ਸਨ, ਔਰ ਉਹਨਾਂ ਦੀ ਰਿਪੋਰਟ ਅੱਜ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਕਿਵੇਂ ਇਹਨਾਂ ਸਾਰਿਆਂ ਨੂੰ ਦੋਸ਼ੀ ਬਣਾਇਆ। ਢਾਹ ਕੇ ਪਹਿਲੀ ਇੱਟ ਜਿਹੜੀ ਰੱਖੀ ਉਹ ਵਾਜਪਾਈ ਨੇ ਰੱਖੀ, ਅਡਵਾਨੀ, ਵਾਜਪਾਈ, ਇਹ ਸਾਰੇ ਜਿਹੜੇ ਨੇ ਉਹਦੇ 'ਚ ਉਹਨਾਂ ਨੇ ਹੋਏ, ਇਹਨਾਂ ਦੇ ਉੱਤੇ ਕੇਸ ਵੀ ਚੱਲੇ। ਲੇਕਿਨ ਤੁਸੀਂ ਇਹ ਦੇਖੋਗੇ ਕਿ ਬਈ ਹਾਈ ਕੋਰਟ ਦਾ ਤਾਂ ਸਪਲਿਟ ਵਰਡਿਕਟ ਸੀ, ਇਲਾਹਾਬਾਦ ਹਾਈ ਕੋਰਟ ਦਾ, ਲੇਕਿਨ ਸੁਪਰੀਮ ਕੋਰਟ ਨੇ 9 ਨਵੰਬਰ 2000, ਮੈਂ ਡੇਟਾਂ ਦੀ ਸਿਗਨੀਫੀਕੈਂਸ ਦੀ ਗੱਲ ਕਰਦਾ, 9 ਨਵੰਬਰ 2019 ਨੂੰ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕਰ ਰਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਪਹੁੰਚੀਆਂ ਨੇ, 75 ਸਾਲਾਂ ਦੀ ਅਰਦਾਸ ਜਿਹੜੀ ਆ ਉਹ 70 ਸਾਲਾਂ ਦੀ ਪੂਰੀ ਹੋਣ ਜਾ ਰਹੀ ਹੈ। ਉਸ ਦਿਨ ਵੀਕਐਂਡ ਸੀ, ਲੇਕਿਨ 9 ਨਵੰਬਰ 2019 ਨੂੰ ਸੁਪਰੀਮ ਕੋਰਟ ਖੋਲ੍ਹਿਆ ਜਾਂਦਾ ਹੈ, ਉਹਨਾਂ ਦਾ ਜੱਜ ਹੀਅਰਿੰਗ ਕਰਦੇ ਨੇ, ਔਰ 9 ਨਵੰਬਰ 2019 ਨੂੰ ਸੁਪਰੀਮ ਕੋਰਟ ਫੈਸਲਾ ਸੁਣਾਉਂਦਾ ਹੈ ਕਿ ਵੀ ਬੇਸ਼ੱਕ ਕੋਈ ਆਰਕੀਓਲੋਜੀਕਲ ਦੂਜੇ ਤੀਜੇ ਸਬੂਤ ਨਹੀਂ ਨੇ, ਪਰ ਇਹ ਆਸਥਾ ਦਾ ਮਾਮਲਾ ਹੈ, ਫੇਥ ਦਾ ਮਾਮਲਾ ਹੈ। ਇਸ ਲਈ ਇਹ ਸਾਰੀ ਜਗ੍ਹਾ ਜਿੰਨੀ ਵੀ 2 ਏਕੜ ਆਲਮੋਸਟ 3 ਏਕੜ ਦੇ ਇਹ ਰਾਮ ਲੱਲਾ ਮੰਦਿਰ ਲਈ ਦਿੱਤੀ ਜਾਂਦੀ ਹੈ। ਔਰ ਮੁਸਲਮਾਨਾਂ ਨੂੰ ਜਿਹੜਾ ਦਾ ਕਲੇਮ ਹੈ ਉਹਨਾਂ ਨੂੰ ਕਿਤੇ ਵੀ ਤੁਸੀਂ 5 ਏਕੜ ਜ਼ਮੀਨ ਦੇ ਦਿਓ ਕਿ ਆਪਣੀ ਮਸਜਿਦ ਬਣਾਉਣ। ਹੁਣ ਇਹ ਫੈਸਲਾ ਉਸ ਦਿਨ ਸੁਣਾਇਆ ਜਾਂਦਾ ਹੈ ਜਿਸ ਦਿਨ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਂਦਾ। ਸਾਰਾ ਧਿਆਨ ਉਸ ਪਾਸੇ ਹੈ। ਫਿਰ ਕੱਲੀ ਗੱਲ ਇਹੀ ਨਹੀਂ ਹੈ, ਜਦੋਂ ਮੋਦੀ ਜਿਹੜਾ ਹੈ ਉਹ ਖੁਦ ਰਾਮ ਦਾ ਅਵਤਾਰ ਬਣ ਕੇ ਜਾ ਕੇ ਉਸ ਦਾ ਦੁਬਾਰਾ ਉਸ ਦਾ ਸ਼ਿਲਾਨਿਆਸ ਕਰਦਾ, ਉਹ ਦਿਨ ਚੁਣਿਆ ਜਾਂਦਾ ਹੈ 5 ਅਗਸਤ 2021 ਦਾ। 5 ਅਗਸਤ ਦਾ ਕੀ ਹੈ? 5 ਅਗਸਤ ਦਾ ਉਹ ਦਿਨ ਹੈ ਜਿਸ ਦਿਨ ਭਾਰਤ ਦੀ ਹਕੂਮਤ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਦਾ ਜਿਹੜਾ ਆਈਨੀ ਸਟੇਟਸ ਆਰਟੀਕਲ 370 35A ਖਤਮ ਕੀਤਾ ਸੀ। ਜੋ ਕਸ਼ਮੀਰ ਦੇ ਲੋਕ ਉਸ ਦਿਨ ਜ਼ਬਰ ਦੇ ਥੱਲੇ ਪਿਸੇ ਹੋਏ ਉਸ 5 ਅਗਸਤ 2019 ਨੂੰ ਯਾਦ ਕਰ ਰਹੇ ਸੀ, ਤੇ ਇਧਰ 5 ਅਗਸਤ 2021 ਦਾ ਦਿਨ ਮੋਦੀ ਨੇ ਅਯੁੱਧਿਆ ਦਾ ਸ਼ਿਲਾਨਿਆਸ, ਔਰ ਤੁਸੀਂ ਉਹ ਸਾਰੀ ਪੋਪ ਲੀਲਾ ਦੇਖੋ, ਫਿਰ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਇਹ ਇਕੱਲੇ ਹੀ ਨਹੀਂ ਵੀ ਜ਼ਖਮ ਦਿੰਦੇ ਨੇ, ਇਹ ਜ਼ਖਮਾਂ ਦੇ ਉੱਤੇ ਲੂਣ ਛਿੜਕਦੇ ਨੇ। ਫਿਰ ਇਹੀ ਨਹੀਂ, ਜਦੋਂ ਇਹ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ, ਉਸ ਤੋਂ ਪਹਿਲਾਂ ਜਿਹੜਾ ਸਤੰਬਰ 2020 ਦੇ ਵਿੱਚ ਇੰਡੀਅਨ ਸੁਪਰੀਮ ਕੋਰਟ ਉਹਨਾਂ 32 ਅਕਿਊਜ਼ਡ ਲੋਕਾਂ ਨੂੰ ਜਿਹੜੇ ਦੋਸ਼ੀ ਸੀ ਕਿ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ, ਇਕੱਲਾ ਮਸਜਿਦ ਢਾਣ ਤੱਕ ਨਹੀਂ ਸੀ, ਅਯੁੱਧਿਆ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵੱਡੇ ਪੈਮਾਨਾ ਤੇ ਹਿੰਸਾ ਹੋਈ, ਬਹੁਤ ਸਾਰੇ ਮੁਸਲਮਾਨ ਮਾਰੇ ਗਏ। ਬੰਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਲ ਠਾਕਰੇ ਸ਼ਿਵ ਸੈਨਾ, ਉਹਨਾਂ ਨੇ ਮੁਸਲਮਾਨਾਂ ਦਾ ਵੱਡੇ ਪੈਮਾਨੇ ਤੇ ਵਡਾਂਗਾ ਕੀਤਾ, ਜਿਹਦੇ ਲਈ ਇਹ ਜਸਟਿਸ ਲਿਬਰਹਾਨ ਕਮਿਸ਼ਨ ਬਣਾਇਆ ਗਿਆ ਸੀ। ਲੇਕਿਨ ਸਤੰਬਰ 2020 ਦੇ ਵਿੱਚ CBI ਦੀ ਸਪੈਸ਼ਲ ਕੋਰਟ ਨੇ
ਸਾਰੇ ਹੀ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ 'ਚ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਇਹ ਸਾਰੇ ਸ਼ਾਮਲ ਨੇ। ਜੀ। ਹੁਣ ਅਸੀਂ ਇਹ ਦੇਖਦੇ ਹਾਂ ਕਿ ਭਾਈ 5 ਸਦੀਆਂ ਦਾ ਇਤਿਹਾਸਕ ਜਿਹੜਾ ਮਸੀਤ ਹੈ ਉਹਨੂੰ ਢਾਇਆ ਜਾਂਦਾ ਹੈ, ਔਰ ਇਹ ਕਿਹਾ ਜਾਂਦਾ ਹੈ ਕਿ ਜੀ 5 ਸਦੀਆਂ ਪਹਿਲਾਂ ਜਿਹੜਾ ਹੈ ਇਹ ਬਾਬਰ ਨੇ, ਔਰ ਨਾ ਬਾਬਰ ਕਦੇ ਅਯੁੱਧਿਆ ਗਿਆ, ਔਰ ਜਿਹੜੇ ਇਤਿਹਾਸਕ ਸੋਰਸ ਵੀ ਨੇ ਉਹਦਾ ਇੱਕ ਜਰਨੈਲ ਮੀਰ ਬੱਕੀ ਨੂੰ ਕਿਹਾ ਜਾਂਦਾ ਹੈ ਕਿ ਉਹ ਅਯੁੱਧਿਆ 'ਚ ਉਹਨੇ ਇਹ ਬਣਵਾਈ ਸੀ ਆਪਣੇ ਬਾਦਸ਼ਾਹ ਦੇ ਨੂੰ ਆਨਰ ਕਰਦੇ ਆ। ਹਾਲਾਂਕਿ ਜੇ ਤੁਸੀਂ ਮੁਗਲ ਕੋਰਟ ਰਿਕਾਰਡ 'ਚ ਦੇਖੋ ਤਾਂ ਮੀਰ ਬੱਕੀ ਵੀ ਕੋਈ ਨਹੀਂ ਮਿਲਦਾ। ਸੋ ਕਿਉਂਕਿ ਆਲਰੇਡੀ ਇਸਲਾਮ ਦਾ ਫੈਲਾਅ ਕੋਈ ਬਾਬਰ ਨਾਲ ਤਾਂ ਨਹੀਂ ਹੋਇਆ, ਇਸਲਾਮ ਤਾਂ ਜਿਹੜਾ ਉਹ 7ਵੀਂ 8ਵੀਂ ਸਦੀ 'ਚ ਹੀ ਆ ਗਿਆ ਸੂਫੀ ਫਕੀਰਾਂ ਦੇ ਨਾਲ। ਦੂਸਰਾ ਫਿਰ ਮਹਿਮੂਦ ਗਜ਼ਨਵੀ, ਦੂਸਰੇ ਲੋਕ ਆਉਂਦੇ ਰਹੇ। ਸੋ ਅਸੀਂ ਜ਼ਿਕਰ ਕਰਾਂਗੇ ਅੱਜ ਦਾ, ਜਿੱਥੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਇਨਫੈਕਟ ਹਿੰਦੂਤਵੀ ਗੁੰਡਾਗਰਦੀ ਦਾ ਜਿਹੜਾ ਦੌਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੇ ਢਾਣ ਨਾਲ ਸ਼ੁਰੂ ਹੋਇਆ, ਕਿਵੇਂ ਫਿਰ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਪਾਰਲੀਮੈਂਟ 'ਚ 2014 'ਚ ਆਪਣੀ ਜਿਹੜੀ ਹੈ ਉਹ ਉਸ ਤਾਕਤ ਨੂੰ ਬਣਾਇਆ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਜਿਹੜਾ ਕੋਲੀਸ਼ਨ ਗਵਰਨਮੈਂਟ ਉਹਨੇ ਬਣਾਈ, ਪਰ 2014 ਤੱਕ ਪਹੁੰਚਦੇ ਆ ਜਿਹੜਾ ਐਬਸੋਲੂਟ ਮੈਜੋਰਿਟੀ ਬੀਜੇਪੀ ਉਸੇ ਹਿੰਦੂਤਵੀ ਗੁੰਡਾਗਰਦੀ ਦੇ ਏਜੰਡੇ ਨੂੰ, ਔਰ ਫਿਰ ਉਹਨਾਂ ਨੇ ਕੀ ਕੀਤਾ, ਕਿਸ ਹੱਦ ਤੱਕ ਚਲੇ ਗਏ ਨੇ, ਉਹ ਅਸੀਂ ਆਲਮੋਸਟ ਰੋਜ਼ ਬਿਆਨਦੇ ਹਾਂ। ਸੋ ਇਹ ਹਿੰਦੂਤਵੀ ਦਾ ਗੁੰਡਾਗਰਦੀ ਦਾ ਦੌਰ ਹੈ। ਹੁਣ ਹਿੰਦੂ ਰਾਸ਼ਟਰ ਐਲਾਨਣ ਤੱਕ ਹੀ ਇਹ ਕਾਫੀ ਜਿਹੜਾ ਇੱਕ ਛੋਟਾ ਜਿਹਾ ਡਿਸਟੈਂਸ ਹੈ, ਔਰ ਉਹਦਾ ਮਤਲਬ ਹੈ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ। ਸੋ ਇਹ ਪਾਰਟ ਅਸੀਂ ਡਿਸਕਸ ਕਰਾਂਗੇ ਇਸ ਟੌਪਿਕ ਨੂੰ ਨੈਕਸਟ ਟੌਪਿਕ ਦੇ ਵਿੱਚ ਵੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।